ਸ਼ੁਰੂਆਤ ਹਰਵਿੰਦਰ ਆਪਾਂ ਜਿਹੜੀ ਗੱਲਬਾਤ ਦੀ ਕਰਦੇ ਹਾਂ ਇਸ ਟਾਈਮ ਖਾਸ ਕਰਕੇ ਜਿਹੜੀ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਕੰਮ ਕਰਦੇ ਲੋਕ ਨੇ ਉਹਨਾਂ ਨੂੰ ਲੈ ਕੇ ਬੜਾ ਵੱਡੇ ਜਿਹੜੇ ਚੇਂਜਸ ਆ ਉਹ ਆ ਰਹੇ ਆ ਜਿਸ ਤਰੀਕੇ ਦੇ ਨਾਲ ਆਪਾਂ ਕੰਮ ਕਰ ਰਹੇ ਹਾਂ ਰਹਿੰਦੇ ਆ ਜਿਸ ਦੇ ਵਿੱਚ ਪ੍ਰਭੂ ਸੱਤਾ ਸੋਵਰਨਿਟੀ ਦੀ ਗੱਲ ਹੁੰਦੀ ਆ ਫਰੀडम ਦੀ ਜਿਹੜੀ ਗੱਲ ਹੁੰਦੀ ਆ ਕੀ ਵਾਕਿਆ ਉਹ ਚੀਜ਼ ਹੈ ਜਾਂ ਉੱਡ ਗਈ ਕੀ ਇਹ ਸਾਰੀ ਚੀਜ਼ ਦੇ ਪਿੱਛੇ ਜਿਹੜੀ ਵਾਲ ਸਟਰੀਟ ਜਰਨਲ ਨੇ ਵੀ ਇੱਕ ਕਲਾਉਡ ਦੇ ਬਾਰੇ ਵਿਸ਼ੇਸ਼ ਤੌਰ ਦੇ ਉੱਤੇ ਆਰਟੀਕਲ ਵੀ ਜਿਹੜਾ ਉਹ ਛਾਪਿਆ ਆ ਇਹ ਹੁਣ ਤੁਸੀਂ ਹਰਵਿੰਦਰ ਆਪਾਂ ਜਿਸ ਤੇ ਡਿਸਕਸ ਕਰਨਾ ਹੋਵੇ ਵੀ ਇਹ ਜਿਹੜਾ ਇੱਕ ਬੜਾ ਵੱਡਾ ਸ਼ਿਫਟ ਜਿਹੜੀ ਤਬਦੀਲੀ ਆਪਣੇ ਸਾਹਮਣੇ ਆ ਰਹਿਣ ਦੇ ਬਾਬਤ ਕੰਮ ਕਰਨ ਦੇ ਬਾਬਤ ਤੇ ਫਰੀडम ਨੂੰ ਲੈ ਕੇ ਸੋਵਰਨਿਟੀ ਦੀ ਲੜਾਈ ਨੂੰ ਜਿਹੜਾ ਉਹ ਲੈ ਕੇ ਆ ਕੀ ਚੱਲ ਰਿਹਾ ਰਾਜਕਰਨ ਆਪਣਾ ਜੇ ਤੁਹਾਨੂੰ ਚੇਤਾ ਹੋਵੇ ਆਪਾਂ ਜਦੋਂ 2.5 ਸਾਲ ਪਹਿਲਾਂ ਇਹ ਟਾਕ ਸ਼ੋਅ ਸ਼ੁਰੂ ਕੀਤਾ ਸੀ ਤੇ ਉਹ ਇਹ ਚੀਜ਼ਾਂ ਸਾਹਮਣੇ ਦਿਖਦੀਆਂ ਸੀ ਸਟੈਨਫੋਰਡ ਯੂਨੀਵਰਸਿਟੀ ਤੋਂ ਜਦੋਂ ਮੈਂ AI ਦੀ ਪੜ੍ਹਾਈ ਕੀਤੀ ਤੇ ਇਹ ਚੀਜ਼ਾਂ ਆਫ ਕੋਰਸ ਸਾਹਮਣੇ ਦਿਖਦੀਆਂ ਸੀ ਹਨਾ ਯੂਨੈਨਿਮਿਟੀ ਸੀ ਸਾਰੇ ਜਿਹੜੇ ਪ੍ਰੋਫੈਸਰ ਸੀ ਸਾਰੇ ਉੱਥੇ ਸਟੂਡੈਂਟ ਸੀ ਸਾਰੇ ਉਸ ਫੀਲਡ ਦੇ ਮਾਹਰ ਲੋਕੀ ਸੀ ਉਹਨਾਂ ਦੇ ਵਿੱਚ ਇਹ ਚੀਜ਼ ਹੈਗਾ ਸੀ ਕਿ ਫੰਡਾਮੈਂਟਲ ਚੇਂਜਸ ਲੈ ਕੇ ਆਊਗਾ ਬੁਨਿਆਦੀ ਫਰਕ ਲੈ ਕੇ ਆਊਗਾ ਕਿਹੜੀਆਂ ਚੀਜ਼ਾਂ ਦੇ ਵਿੱਚ ਸਾਡੀ ਸੋਚਣ ਸ਼ਕਤੀ ਉੱਤੇ ਸਾਡੇ ਕੰਮ ਕਰਨ ਦੇ ਤੌਰ ਤਰੀਕਿਆਂ ਉੱਤੇ ਤੇ ਆ ਜਿਹੜੇ ਸੋਵਰੈਨਿਟੀ ਵਾਲਾ ਜਿਹੜਾ ਹੈਗਾ ਦੱਬੀ ਆਵਾਜ਼ ਦੇ ਵਿੱਚ ਸਾਰੇ ਇਹ ਵੀ ਚੀਜ਼ ਨੂੰ ਸਾਹਮਣੇ ਲੈ ਕੇ ਆਉਂਦੇ ਸੀ ਹਨਾ ਕੰਮ ਕਰਨ ਦੇ ਤਰੀਕਿਆਂ ਦੇ ਆਪਾਂ ਬਾਰ-ਬਾਰ ਆਪਣੇ ਟਾਕ ਸ਼ੋਅ ਦੇ ਉੱਤੇ ਗੱਲ ਕਰਦੇ ਆ ਹਨਾ ਜ਼ਿੰਦਗੀ ਜਿਉਣ ਦੇ ਤਰੀਕਿਆਂ ਦੀ ਵੀ ਆਪਾਂ ਕਾਫੀ ਵਾਰ ਉਹਨੂੰ ਟੱਚ ਕਰਦੇ ਆ ਪਰ ਜਿਹੜਾ ਸੋਵਰੈਨਿਟੀ ਆ ਕਿਉਂਕਿ ਸਿੱਖਾਂ ਦੇ ਲਈ ਜਦੋਂ ਆਪਾਂ ਸੋਵਰੈਨਿਟੀ ਦੀ ਗੱਲ ਕਰਦੇ ਆ ਤੇ ਉਹ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਟਾਪਿਕ ਆ ਕਾਰਨ ਇਹ ਆ ਕਿ ਸਾਹਿਬ ਨੇ ਸਿੱਖਾਂ ਨੂੰ ਸੋਵਰਨ ਤੌਰ ਦੇ ਉੱਤੇ ਸਿਰਜਿਆ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੋਵਰੈਨਿਟੀ ਜਿਹੜੀ ਆ ਸਿੱਖਾਂ ਨੂੰ ਦਿੱਤੀ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਵੀ ਕੋਟ ਕਰ ਦੇਵਾਂ ਕਿ ਜਿਨ੍ਹਾਂ ਨੂੰ ਇਤਿਹਾਸ ਪੜ੍ਹਨ ਦਾ ਸ਼ੌਂਕ ਆ ਉਹਨਾਂ ਨੇ ਇੱਕ ਪੁਰਾਣਾ ਆਪਣਾ ਬਹੁਤ ਮਸ਼ਹੂਰ ਗ੍ਰੰਥ ਆ ਸ਼੍ਰੀ ਗੁਰੂ ਪੰਥ ਪ੍ਰਕਾਸ਼ ਉਹਦੇ ਵਿੱਚ ਵੀ ਉਹਦੀ ਸ਼ੁਰੂਆਤ ਦੀ ਕਨਵਰਸੇਸ਼ਨ ਹੀ ਇਸੇ ਉੱਤੇ ਆ ਕਿ ਜਦੋਂ ਅੰਗਰੇਜ਼ ਪੰਜਾਬ ਦੇ ਉੱਤੇ ਆ ਗਏ ਤੇ ਪੰਜਾਬ ਦੇ ਉੱਤੇ ਉਹਨਾਂ ਆਪਣਾ ਜ਼ੋਰ ਜਿਹੜਾ ਲਾਉਣਾ ਸ਼ੁਰੂ ਕੀਤਾ ਉਹ ਸਭ ਤੋਂ ਪਹਿਲਾਂ ਜਿਹੜੀ ਚੌਂਕੀ ਸੀ ਲੁਧਿਆਣੇ ਵਿੱਚ ਉਹਨਾਂ ਸਥਾਪਿਤ ਕੀਤੀ ਤੇ ਉਹਨਾਂ ਸਿੱਖਾਂ ਦਾ ਇਤਿਹਾਸ ਲਿਖਣਾ ਸ਼ੁਰੂ ਕੀਤਾ ਤੇ ਉਹਦੇ ਤੋਂ ਪੰਥ ਪ੍ਰਕਾਸ਼ ਲਿਖਿਆ ਗਿਆ ਲੰਮੀ ਗੱਲ ਵਿੱਚ ਨਾ ਜਾਈਏ ਤੇ ਉਹਦੇ ਵਿੱਚ ਨਾ ਇੱਕ ਸਵਾਲ ਕੈਪਟਨ ਮਰੇ ਸੀ ਮਰੀ ਵੀ ਕਹਿ ਦਿੰਦੇ ਆ ਜਿਹਦੇ ਤੇ ਉਹਨੇ ਰਤਨ ਸਿੰਘ ਭੰਗੂ ਨੂੰ ਜਿਹੜੇ ਲੇਖਕ ਸੀ ਉਹਨਾਂ ਨੇ ਪੁੱਛਿਆ ਵੀ ਭਾਈ ਸਿੱਖਾਂ ਨੂੰ ਜਿਹੜੀ ਪਾਤਸ਼ਾਹੀ ਆ ਸੋਵਰੈਨਿਟੀ ਹੈ ਕਿਹਨੇ ਦਿੱਤੀ ਤੇ ਭਾਈ ਰਤਨ ਸਿੰਘ ਭੰਗੂ ਨੇ ਕੋਈ ਜਵਾਬ ਦਿੱਤਾ ਵੀ ਮੈਨੂੰ ਜਿਹੜੀ ਸਿੱਖਾਂ ਨੂੰ ਜਿਹੜੀ ਪਾਤਸ਼ਾਹੀ ਆ ਉਹ ਸਾਹਿਬ ਸੱਚੇ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਸੋ ਇਹ ਗੱਲ ਇਨਵੋਕ ਕਰਨ ਦਾ ਮਤਲਬ ਇਹ ਆ ਵੀ ਜਿਹੜੀ ਸਿੱਖਾਂ ਦੀ ਸ਼ੁਰੂਆਤ ਹੈ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂਆਤ ਉਹਨਾਂ ਸੋਵਰੈਨਿਟੀ ਦਾ ਜਿਹੜਾ ਮੁੱਢ ਬੰਨਿਆ ਤੇ ਸੋਵਰੈਨਿਟੀ ਦੀ ਕਨਵਰਸੇਸ਼ਨ ਤੇ ਸੋਵਰੈਨਿਟੀ ਨੂੰ ਇੱਕ ਅਪਹੈਲਡ ਕਰਨਾ ਉਹ ਸਿੱਖਾਂ ਦੇ ਲਈ ਬਹੁਤ ਸੈਂਸਿਟਿਵ ਟੌਪਿਕ ਆ ਤੇ ਅੱਜ AI ਦੇ ਯੁੱਗ ਦੇ ਵਿੱਚ ਇਹ ਜਿਹੜੀ ਗੱਲਬਾਤ ਕਰਨੀ ਉਹ ਬਹੁਤ ਜ਼ਰੂਰੀ ਤੇ ਵਾਲ ਸਟਰੀਟ ਜਰਨਲ ਦਾ ਜਿਹੜਾ ਤੁਸੀਂ ਆਰਟੀਕਲ ਦੀ ਗੱਲ ਕੀਤੀ ਹੈ ਉਹਦੇ ਸੰਬੰਧ ਦੇ ਵਿੱਚ ਆਪਾਂ ਨਾ ਇਹਦੀ ਆਪਾਂ ਥੋੜੀ ਪੜਚੋਲ ਡਿਟੇਲ ਦੇ ਵਿੱਚ ਕਰਾਂਗੇ ਸੋ ਉਹਦੇ ਵਿੱਚ ਮੋਟੇ ਤੌਰ ਤੇ ਇਹ ਕਿਹਾ ਗਿਆ ਆਰਟੀਕਲ ਦੇ ਵਿੱਚ ਕਿ ਬਦਲ ਕੀ ਰਿਹਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆਉਣ ਦੇ ਨਾਲ ਕਿਹੜੀ ਚੀਜ਼ਾਂ ਦੇ ਵਿੱਚ ਬਦਲਾਅ ਆ ਰਹੇ ਆ ਕਹਿੰਦਾ ਸਭ ਤੋਂ ਸਾਰਿਆਂ ਤੋਂ ਪਹਿਲਾਂ ਵੀ ਇਹਨੂੰ ਮੋਟੇ ਤੌਰ ਦੇ ਉੱਤੇ ਇਹ ਦੇਖੀਏ ਵੀ ਆਪਾਂ ਪਿਛਲੇ 3-4 ਸਾਲ ਤੋਂ ਇਹ ਗੱਲ ਕਰ ਰਹੇ ਆ ਵੀ AI ਜਿਹੜੀ ਅਸਿਸਟਿਵ ਆ ਅਸਿਸਟਿਵ ਕਹਿਣ ਦਾ ਮਤਲਬ ਵੀ ਤੁਹਾਡੀ ਹੈਲਪਰ ਆ ਤੁਹਾਡੇ ਨਾਲ ਆ ਕੇ ਹੈਲਪ ਕਰ ਰਹੀ ਆ ਕਹਿੰਦਾ ਹੁਣ ਆਪਾਂ ਇਸ ਜਗ੍ਹਾ ਦੇ ਉੱਤੇ ਪਹੁੰਚ ਕੇ ਵੀ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹ ਕੱਲੀ ਅਸਿਸਟ ਨਹੀਂ ਕਰ ਰਹੀ ਉਹ ਐਕਟ ਕਰ ਰਹੀ ਆ ਆਪਣੇ ਤੌਰ ਦੇ ਉੱਤੇ ਮਿਸਾਲ ਉਹਨਾਂ ਦਿੱਤੀ ਐਂਥਰੋਪਿਕ ਦਾ ਜਿਹੜੇ ਲੋਕੀ ਕੋਡਿੰਗ ਕਰਦੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਵੀ ਐਂਥਰੋਪਿਕ ਨੇ ਜੇ ਬਹੁਤ ਐਡਵਾਂਸ ਟੂਲ ਆ ਉਹਨਾਂ ਦੇ ਸਾਹਮਣੇ ਆਏ ਪ੍ਰੋਗਰਾਮਿੰਗ ਦੇ ਕਹਿੰਦੇ ਮਿਸਾਲ ਦੇ ਤੌਰ ਤੇ ਆਪਾਂ ਐਂਥਰੋਪਿਕ ਦੀ ਕਲਾਊਡ ਦੇ ਕੋਡਿੰਗ ਦੀ ਗੱਲ ਕਰਦੇ ਕਹਿੰਦੇ ਇੰਡੀਪੈਂਡੈਂਟਲੀ ਫਾਈਲਸ ਰੀਡ ਕਰਦੀਆਂ ਇੰਟਰਨੈਟ ਨੂੰ ਸਰਚ ਕਰਕੇ ਉਹ ਤੋਂ ਡੇਟਾ ਲੈਂਦੀਆਂ ਉਹਨੂੰ ਡੇਟਾ ਨੂੰ ਐਨਾਲਾਈਜ਼ ਕਰਦੀਆਂ ਤੇ ਆਪੇ ਸੌਫਟਵੇਅਰ ਲਿਖਦੀਆਂ ਤੇ ਫਿਰ ਉਹ ਮਲਟੀ ਸਟੈਪ ਕੰਪਲੀਟ ਕਰਦੀਆਂ ਜਿਹਦੇ ਵਿੱਚ ਕੁਆਲਿਟੀ ਅਸ਼ੋਰੈਂਸ ਆ ਤੇ ਸਾਰੀ ਉਸ ਪਾਸੇ ਨੂੰ ਗੱਲਬਾਤ ਆਪੇ ਟੈਸਟ ਜੋ ਇੱਕ ਪ੍ਰੋਸੈਸ ਹੁੰਦਾ ਇੰਡਸਟਰੀ ਦਾ ਵੀ ਉਹ ਆਪ ਕਰਦੀ ਆ ਸੌਫਟਵੇਅਰ ਡਿਵੈਲਪਮੈਂਟ ਦਾ ਇੱਕ ਪ੍ਰੋਸੈਸ ਹੁੰਦਾ ਹੈ ਨਾ ਹੁਣ ਇਹਦੇ ਵਿੱਚ ਇਹ ਦੇਖੋ ਕਿ ਸਭ ਤੋਂ ਪਹਿਲਾਂ ਆਪਾਂ ਸੌਫਟਵੇਅਰ ਦੇ ਸਾਈਕਲ ਦੀ ਗੱਲ ਕਰ ਲਈਏ ਤੇ ਸੌਫਟਵੇਅਰ ਦੇ ਸਾਈਕਲ ਦੇ ਵਿੱਚ
ਜਿਹੜੇ ਆਪਣੇ ਟੈਕਨੀਕਲ ਲੋਕ ਨਹੀਂ ਹੈਗੇ ਉਹਨਾਂ ਲਈ ਮੋਟੇ ਤੌਰ ਦੇ ਉੱਤੇ ਮੈਂ ਜਾਊਂ। ਸਭ ਤੋਂ ਪਹਿਲਾਂ ਰਿਕੁਆਇਰਮੈਂਟ ਆਪਾਂ ਕਲੈਕਸ਼ਨ ਕਹਿੰਦੇ ਵੀ ਕਿਹੜੀ ਚੀਜ਼ ਲਈ ਆਪਾਂ ਨੂੰ ਸੋਫਟਵੇਅਰ ਚਾਹੀਦਾ, ਤੇ ਉਹਦੀ ਆਪਾਂ ਮਾਰਕੀਟ ਸਰਚ ਕਰਦੇ ਹਾਂ, ਰਿਸਰਚ ਕਰਕੇ ਤੇ ਫਿਰ ਆਪਾਂ ਉਹਦਾ ਕੋਡ ਲਿਖਣਾ ਸ਼ੁਰੂ ਕਰਦੇ ਹਾਂ। ਜਦੋਂ ਕੋਡ ਲਿਖਦੇ ਆ ਉਹਦੇ ਵਿੱਚ ਵੀ ਥੋੜ੍ਹੀ ਬਹੁਤੀ ਰਿਸਰਚ ਕਰਦੇ ਆ, ਹੈ ਨਾ, ਆਪਣੇ ਲੋਕ ਇੰਜੀਨੀਅਰਸ। ਤੇ ਉਸ ਤੋਂ ਬਾਅਦ ਉਹ ਜਦੋਂ ਕੋਡ ਲਿਖ ਜਾਂਦਾ ਤਾਂ ਉਹਦੇ ਟੈਸਟ ਕੇਸ ਲਿਖੇ ਜਾਂਦੇ ਆ, ਉਸ ਕੋਡ ਨੂੰ ਟੈਸਟ ਕੀਤਾ ਜਾਂਦਾ ਯੂਜ਼ਿੰਗ ਦੋਸ ਟੈਸਟ ਕੇਸਿਸ। ਤੇ ਉਹ ਟੈਸਟ ਕੇਸ ਲੈ ਕੇ ਫਿਰ ਉਹ ਇੱਕ ਫੁੱਲ ਫਲੈਜ QA ਕੁਆਲਿਟੀ ਅਸ਼ੋਰੈਂਸ ਪ੍ਰੋਸੈਸ ਹੁੰਦਾ, ਉਹਦੇ ਥਰੂ ਜਾਂਦਾ ਤੇ ਫਿਰ ਉਹ ਕੋਡ ਨੂੰ ਅਸੀਂ ਡਿਪਲੋਏ ਕਰਦੇ ਹਾਂ। ਸੋ ਇਹ ਜਿਹੜਾ ਸਾਰੇ ਦਾ ਸਾਰਾ ਪ੍ਰੋਸੈਸ ਰਾਜਕਰਨ ਉਹ ਇਹ ਗੱਲ ਕਹਿ ਰਹੇ ਆ ਵੀ ਵੇਖੋ, ਪਹਿਲਾਂ ਰਿਕੁਆਇਰਮੈਂਟ ਸਪੈਸੀਫਿਕੇਸ਼ਨ ਹੋ ਗਈ, ਫਿਰ ਕੋਡ ਲਿਖਣ ਵਾਲੇ ਹੋ ਗਏ, ਫਿਰ QA ਵਾਲੇ ਲੋਕ ਹੋ ਗਏ, ਕਿੰਨੇ ਲੋਕਾਂ ਦਾ ਜਿਹੜਾ ਕੰਮ ਆ ਉਹ ਆਟੋਮੈਟਿਕਲੀ ਹੋ ਰਿਹਾ। ਸੋ ਉਹ ਐਗਜ਼ੈਕਟਲੀ। ਆਪਣੇ ਆਪ ਦੇ ਵਿੱਚ ਇੱਕ ਐਕਟ ਕਰ ਰਿਹਾ। ਤੇ ਇਹ ਤੋਂ ਫਿਰ ਗੱਲ ਅੱਗੇ ਕਰੀਏ ਵੀ ਆਈ ਥਿੰਕ ਇਹ ਆਪਣੇ ਜਿਹੜੇ ਵਿਊਅਰਸ ਜਾਂ ਸਰੋਤੇ ਇਹਨਾਂ ਨੂੰ ਕਲੀਅਰ ਹੋ ਜਾਣੀ ਚਾਹੀਦੀ ਹੈ, ਕਿਉਂਕਿ ਆਪਾਂ ਨੂੰ ਦੇਖਿਆ ਵੀ ਪਿੱਛੇ ਜੇ ਦੇ ਪਿਛਲੇ ਸਾਲ ਦੇ ਵਿੱਚ ਕਿੰਨੇ ਸਾਫਟਵੇਅਰ ਇੰਜੀਨੀਅਰ ਜਿਹੜੇ ਲੇ ਆਫ ਹੋਏ। 2025 ਦੇ ਵਿੱਚ ਜਿਹੜੇ ਮੈਟਾ ਦੇ CEO ਆ ਮਾਰਕ ਜ਼ਕਰਬਰਗ ਨੇ ਇਹ ਕਿਹਾ ਸੀ ਕਿ ਸਾਨੂੰ ਮਿਡਲ ਸੀਨੀਅਰ ਲੈਵਲ ਜਿਹੜੇ ਇੰਜੀਨੀਅਰਸ ਆ ਹੁਣ ਨਹੀਂ ਚਾਹੀਦੇ। 2025 ਕੋਈ ਵੀ ਹਾਇਰ ਨਹੀਂ ਕਰਾਂਗੇ। ਐਮਾਜ਼ੋਨ ਨੇ ਬਹੁਤ ਜ਼ਿਆਦਾ ਹਜ਼ਾਰਾਂ ਜਿਹੜੇ ਬੰਦੇ ਆ ਲੇ ਆਫ ਕੀਤੇ ਹਨ, ਹੋਰ ਵੀ ਕੰਪਨੀਆਂ ਦੇ ਵਿੱਚ ਸਾਫਟਵੇਅਰ ਇੰਜੀਨੀਅਰਿੰਗ ਦੇ ਉੱਤੇ ਕਾਫੀ ਦਾ ਇੰਪੈਕਟ ਪਿਆ। ਸੋ ਇਹ ਚੀਜ਼ ਜਿਹੜੀ ਹੈ ਇਹ ਕੋਈ ਸਰਪ੍ਰਾਈਜ਼ ਨਹੀਂ ਆ। ਜੇ ਆਪਾਂ ਗੱਲ ਕਰਦੇ ਆ ਕਿ ਇਹਦੇ ਤੋਂ ਅੱਗੇ ਕਿ ਹੁਣ ਜੇ ਸਾਫਟਵੇਅਰ ਹੀ ਸਾਰਾ ਕੰਮ ਕਰ ਰਿਹਾ ਤੇ ਇਹਦਾ ਮਤਲਬ ਕੀ ਹੈ ਪ੍ਰੋਡਕਟੀਵਿਟੀ ਦਾ, ਹੈ ਨਾ, ਪ੍ਰੋਡਕਟੀਵਿਟੀ ਤੇ ਕੀ ਇੰਪੈਕਟ ਆ। ਬੰਦਿਆਂ ਨੇ ਤਾਂ 8 ਘੰਟੇ ਕਰ ਲੈਣਗੇ, 10 ਘੰਟੇ ਕਰ ਲੈਣਗੇ, ਇਹਨੇ ਤਾਂ ਅਣਗਿਣਤ ਟਾਈਮ ਚੱਲੀ ਜਾਣਾ ਨਾਨ ਸਟਾਪ। ਅਣਗਿਣਤ ਟਾਈਮ ਇਹਨਾਂ ਐਸੇ ਮੈਂ 4-5 ਹਫ਼ਤੇ ਪਹਿਲਾਂ ਇੱਕ ਆਰਟੀਕਲ ਪੜ੍ਹਿਆ ਕਿ ਕਲਾਊਡ ਕੋਡ ਨੇ ਸਾਰੀ ਪ੍ਰੋਸੈਸ ਜਿਹੜੀਆਂ ਗੱਲਾਂ ਬਾਤਾਂ ਬਾਹਰ ਰਹੀਆਂ ਲਗਾਤਾਰ ਆਪਣੇ ਆਪ ਦੇ ਵਿੱਚ 21 ਘੰਟੇ ਲਗਾਤਾਰ ਕੋਡਿੰਗ ਕੀਤੀ, ਹੈ ਨਾ। ਥਿੰਕ ਅਬਾਊਟ ਇਟ। ਹਾਂਜੀ, ਜਿਹਦੇ ਵਿੱਚ ਸਾਰੀਆਂ ਪ੍ਰੋਸੈਸਿਸ ਆ ਜਾਂਦੀਆਂ। ਅੱਛਾ, 21 ਘੰਟੇ ਸੋਚ ਕੇ ਫਿਰ ਕੋਡ ਜਨਰੇਟ ਕੀਤਾ? ਨਹੀਂ 21 ਘੰਟੇ ਲਗਾਤਾਰ ਕੋਡ ਜਨਰੇਟ ਕਰਦਾ ਰਿਹਾ। ਪ੍ਰੋਸੈਸ ਹੈ ਨਾ। ਹੁਣ ਇਹ ਆ ਵੀ ਇੱਕ ਤਾਂ ਇਹ ਆ ਵੀ 21 ਘੰਟੇ ਲਗਾਤਾਰ ਉਹ ਕੰਮ ਕਰ ਰਿਹਾ। ਆਪਾਂ ਉਸ ਚੀਜ਼ ਨੂੰ ਇੱਕ ਸਾਈਡ ਦੇ ਉੱਤੇ ਰੱਖ ਦਈਏ ਵੀ ਕਿੰਨਾ ਕੰਮ ਕਰ ਰਿਹਾ, ਕਿਉਂਕਿ ਕੰਮ ਵੀ ਤਾਂ ਬਹੁਤ ਜ਼ਿਆਦਾ ਹੈਂਡਲ ਕਰ ਲੈਂਦਾ ਨਾ AI। ਪਰ ਇਹ ਆ ਵੀ 21 ਘੰਟੇ ਲਗਾਤਾਰ ਉਹਦੀ ਡਿਵੈਲਪਮੈਂਟ ਦਾ ਉਹਨੇ ਆਪਣਾ ਜਿਹੜਾ ਸਾਈਕਲ ਆ ਉਹ ਚਲਾਇਆ ਤੇ ਉਹਦਾ ਇੰਪੈਕਟ ਕੀ ਆ? ਉਹਦਾ ਇੰਪੈਕਟ ਸਾਡੇ ਸਾਹਮਣੇ ਆ ਵੀ ਪ੍ਰੋਡਕਟੀਵਿਟੀ ਜਿਹੜੀ ਆ ਹੁਣ ਲੀਨੀਅਰ ਨਹੀਂ ਰਹੀ। ਜਿਹੜੇ ਲੋਕਾਂ ਦੇ ਕੰਮ ਕਰਨ ਵਾਲੇ ਸੀ, ਜਿਨ੍ਹਾਂ ਨੂੰ ਕਈ ਮਹੀਨੇ ਕਈ ਸਾਲ ਜਿਹੜੇ ਲੱਗਦੇ ਹੁੰਦੇ, ਉਹ ਕੰਮ ਹੁਣ ਜਿਹੜਾ ਦਿਨਾਂ ਦੇ ਵਿੱਚ ਹੋਣ ਲੱਗ ਪਿਆ। ਐਕਸਪੋਨੈਂਸ਼ੀਅਲ ਗਰੋਥ ਆ ਉੱਥੇ। ਹਾਂ, ਤੇ ਇਹਦੀ ਅੰਡਰਸਟੈਂਡਿੰਗ ਜਿਹੜੀ ਤੁਸੀਂ ਹੁਣੇ ਗੱਲ ਕਹੀ ਆ ਉਹ ਵੀ ਆਪਾਂ ਆਪਣੇ ਟਾਕ ਸ਼ੋਅ 'ਚ ਗੱਲ ਕਰਾਂਗੇ। ਇਸੇ ਅੰਡਰਸਟੈਂਡਿੰਗ ਦੇ ਵਿੱਚੋਂ ਗੱਲ ਆ ਰਹੀ ਕਿ ਜਿਹੜੇ ਟ੍ਰੈਡੀਸ਼ਨਲ ਅਜ਼ੰਪਸ਼ਨ ਹੈਗੀ ਵੀ ਲੇਬਰ ਕੀ ਆ, ਐਕਸਪਰਟਿਜ਼ ਕੀ ਆ, ਆਰਗੇਨਾਈਜੇਸ਼ਨਸ ਦਾ ਸਕੇਲਿੰਗ ਕੀ ਹੋਣੀ ਆ, ਉਹਦਾ ਇੰਪੈਕਟ ਜਿਹੜਾ ਵਾ ਉਹ ਇਸੇ ਗੱਲ ਦੇ ਉੱਤੇ ਪਿਆ, ਜਿਹਦੇ ਉੱਤੇ ਤੁਸੀਂ ਪੈਲੰਟੀਅਰ ਦੇ CEO ਦੀ ਗੱਲ ਕੀਤੀ ਆ ਹੁਣੇ ਵੀ ਆਪਾਂ ਨੂੰ ਇਮੀਗ੍ਰੇਸ਼ਨ ਨਹੀਂ ਚਾਹੀਦੀ। ਸੋ ਰਾਜਕਰਨ, ਜਿੱਦਾਂ ਤੁਸੀਂ ਗੱਲ ਕਰਦੇ ਹੁੰਦੇ ਹੋ, ਆਪਾਂ ਵੀ ਆਪਣੇ ਟਾਕ ਸ਼ੋਅ ਵਿੱਚ ਬਾਰ-ਬਾਰ ਗੱਲ ਕਰਦੇ ਕਿ ਹਰ ਇੱਕ ਚੀਜ਼ ਜਿਹੜੀਆਂ ਕਨੈਕਟਡ ਹੁੰਦੀਆਂ। ਜੋ ਕੁਛ ਅੱਜ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਵੈਸਟਰਨ ਵਰਲਡ ਦੇ ਵਿੱਚ ਹੋ ਰਿਹਾ, ਉਹ ਜਿਹੜੀ ਚੀਜ਼ਾਂ ਜਿਹੜੇ ਥਿੰਕ ਟੈਂਕ ਹੁੰਦੇ ਆ ਉਹ 8-10, 15, 20 ਸਾਲ ਅੱਗੇ ਦੀ ਸੋਚ ਕੇ ਚੱਲਦੇ ਆ। ਇਹ ਸਾਰੀਆਂ ਕਨੈਕਟਡ ਹੀ ਆ ਉਸ ਤਰੀਕੇ ਨੂੰ ਲੈ ਕੇ। ਸੋ ਆਪਾਂ ਉਹ ਵੀ ਗੱਲ ਕਰਦੇ ਆ। ਪਰ ਆਪਾਂ ਰਿਪੋਰਟ ਦੇ ਉੱਤੇ ਆਪਣੀ ਗੱਲ ਉੱਤੇ ਵਾਪਸ ਆਉਂਦੇ ਆ ਵੀ ਜਿਹੜਾ ਵਰਕ ਆ ਉਹ ਕਿੱਦਾਂ ਰੀਸ਼ੇਪ ਹੋ ਰਿਹਾ। ਜਿਹੜੇ ਇੱਕ ਨਾਰਮਲ ਮੰਨ ਲਓ ਕੋਈ ਸਾਫਟਵੇਅਰ ਇੰਜੀਨੀਅਰ ਆ, ਉਹ ਇੰਡਸਟਰੀ ਦੇ ਵਿੱਚ ਜਾਂਦਾ ਤੇ ਉਹਨੂੰ ਕਿੰਨੇ ਸਾਲ ਲੱਗ ਜਾਂਦੇ ਸੀ ਕੋਡਿੰਗ, ਡੇਟਾ ਐਨਾਲਿਸਿਸ, ਆਪਰੇਸ਼ਨਸ ਸਾਰੇ ਕੰਮ ਕਰਦੇ ਆ। ਹੁਣ ਉਹ ਜਿਹੜੇ ਆ ਉਹ AI ਜਿਹੜੇ ਉਹ ਕੰਮ ਕਰ ਰਹੀ ਆ। ਸੇਮ ਚੀਜ਼ ਇਹ ਆ ਕਿ ਹਾਇਰਿੰਗ, ਕੈਰੀਅਰ ਮੂਵਮੈਂਟ, ਪ੍ਰਮੋਸ਼ਨਸ ਵਗੈਰਾ ਤੇ ਜਿਹੜਾ ਸਾਰਾ ਪ੍ਰੋਫੈਸ਼ਨਲ ਵਰਕ ਆ ਉਹ AI ਦੀ ਰਿਪਲੇਸਮੈਂਟ ਜਿਹੜੀ ਉਹਨੂੰ ਕਰ ਰਹੀ ਆ। ਹੁਣ ਕੱਲੀ ਆਗੂਮੈਂਟ ਦੀ ਗੱਲ ਨਹੀਂ, ਆਗੂਮੈਂਟ ਮਤਲਬ ਅਸਿਸਟਿਵ ਹਿਊਮਨ ਦੀ ਨਹੀਂ, ਉਹ ਇੰਡੀਪੈਂਡੈਂਟ ਜਿਹੜਾ ਵਰਕ ਆ ਉਹ ਵੀ ਕਰ ਰਹੀ ਆ। ਸੋ ਨੈਚੁਰਲੀ ਕੁਛ ਬਦਲ ਰਿਹਾ, ਕੰਮ ਬਦਲ ਰਿਹਾ। ਤੇ ਇਹਨੇ ਸਾਡੀ ਜਿਹੜੀ ਅਗਲੀ ਗੱਲ ਕੀਤੀ ਆ ਕਰਦੇ ਸੀ ਵੀ ਇਹਨੇ ਸਾਡੀ ਜ਼ਿੰਦਗੀ ਨੂੰ ਕਿੱਦਾਂ ਬਦਲ ਰਹੀ ਆ, ਉਹ ਵੀ ਚੀਜ਼ ਸੋਚਣ ਵਾਲੀ ਆ। ਇਹ ਆ ਕਿ ਜਿਹੜੇ ਨਾਨ ਐਕਸਪਰਟਸ ਆ, ਹੈ ਨਾ, ਜਿਹਨਾਂ ਨੂੰ ਸਾਫਟਵੇਅਰ ਦੀ ਹੀ ਐਗਜ਼ਾਮਪਲ ਇਹਦੀ ਦੁਬਾਰਾ ਲੈਂਦੇ ਆ ਕਿਉਂਕਿ ਐਂਥਰੋਪਿਕ ਦੇ ਨਾਲ ਰਿਲੇਟਡ ਇਹ ਜਿਹੜੀ ਰਿਪੋਰਟ ਆ ਕਲਾਊਡ ਦੀ। ਐਂਥਰੋਪਿਕ ਕੰਪਨੀਆਂ ਜੀ ਤੇ ਕਲਾਊਡ ਉਹਨਾਂ ਦਾ ਮਾਡਲ ਆ ਤੇ ਕਲਾਊਡ ਕੋਡ ਉਹਨਾਂ ਦੀ ਐਪਲੀਕੇਸ਼ਨ ਆ ਜਿਹਦੇ ਬਾਰੇ ਸਮਾਂ 'ਚ ਆਪਾਂ ਗੱਲ ਕਰ ਰਹੇ ਹਾਂ। ਠੀਕ ਆ। ਸੋ ਉਹਦੇ ਵਿੱਚ ਇਹ ਆ ਕਿ ਜਿਹੜੇ ਨਾਨ ਐਕਸਪਰਟ ਲੋਕੀ ਹੈਗੇ ਕਮਾਂਡ ਬੇਸ ਦੇ ਉੱਤੇ ਹੀ ਆਪਣਾ ਸਾਫਟਵੇਅਰ ਅੱਜ ਕੱਲ੍ਹ ਬਿਲਡ ਕਰ ਰਹੇ ਆ, ਮੈਡੀਕਲ ਡੇਟਾ ਨੂੰ ਐਨਾਲਾਈਜ਼ ਕਰ ਰਹੇ ਆ, ਪਰਸਨਲ ਟਾਸਕ ਨੂੰ ਆਟੋਮੇਟ ਕਰ ਰਹੇ ਆ ਤੇ ਜਿਹੜਾ ਕੰਪਲੀਕੇਟਡ ਰਾਜਕਰਨ ਵਰਕ ਫਲੋ ਆ ਉਹਨਾਂ ਨੂੰ ਹੱਲ ਕਰ ਰਿਹਾ ਬਿਨਾਂ ਕਿਸੇ ਫਾਰਮਲ ਟ੍ਰੇਨਿੰਗ ਤੋਂ। ਤੇ ਇਹਦੇ ਮੈਂ ਆਪਾਂ ਗੱਲ ਕਰਦੇ ਟੈਕਨੋਲੋਜੀ ਦੇ ਬੈਨੀਫਿਟ ਵੀ ਆ ਤੇ ਨੁਕਸਾਨ ਵੀ ਆ। ਬੈਨੀਫਿਟ ਇਹ ਆ, ਚਲੋ ਪੋਜ਼ਿਟਿਵ ਗੱਲ ਪਹਿਲਾਂ ਕਰਦੇ ਆ। ਬੈਨੀਫਿਟ ਇਹ ਆ ਵੀ ਇਹ ਡੈਮੋਕ੍ਰੇਟਾਈਜੇਸ਼ਨ ਹੋ ਰਹੀ ਆ।
ਹੈ ਨਾ? ਵੀ ਆਮ ਲੋਕਾਂ ਦੇ ਵਿੱਚ ਵੀ ਇੰਪਾਵਰਮੈਂਟ ਆ ਰਹੀ, ਤੁਹਾਨੂੰ ਵੱਡੀ ਇੱਕ ਟੀਮ ਨਹੀਂ ਚਾਹੀਦੀ। ਜੇ ਤੁਹਾਡਾ ਘਰ ਦਾ ਕੋਈ ਕੰਮ ਆ, ਤੁਸੀਂ ਏਆਈ ਕੋਲ ਜਾਓ ਤੇ ਆਪਣਾ ਜਿਹੜਾ ਲੇਮੈਨ ਟਰਮ ਐਜ਼ ਲੌਂਗ ਐਜ਼ ਤੁਹਾਨੂੰ ਪਤਾ ਤੁਸੀਂ ਕੀ ਕਰਨਾ ਚਾਹੁੰਦੇ ਹੋ, ਏਆਈ ਤੁਹਾਡੀ ਹੈਲਪ ਕਰ ਦੂਗਾ ਉਹ ਕੰਮ ਕਰਨ ਨੂੰ। ਪਰ ਉਹਦੀ ਡਾਊਨ ਸਾਈਡ ਕੀ ਆ? ਐਂਗਜ਼ਾਇਟੀ ਵੀ ਆ ਰਹੀ ਆ ਵੀ ਜਿਹੜੀ ਨਵੀਆਂ ਕੈਪੇਬਿਲਿਟੀ ਇੰਨੀ ਤੇਜ਼ੀ ਦੇ ਨਾਲ ਅੱਗੇ ਵਧ ਰਹੀਆਂ, ਤੇ ਇੰਨੇ ਕੀ ਜਿਹੜਾ ਵਰਕ ਹੈਗੇ ਆ ਜਾਂ ਸਕਿੱਲ ਪ੍ਰੋਫੈਸ਼ਨਲ ਆ, ਉਹਨਾਂ ਨੂੰ ਰਿਪਲੇਸ ਤਾਂ ਨਹੀਂ ਕਰਨਾ, ਜੋ ਕਿ ਸਾਨੂੰ ਦੇਖ ਹੀ ਰਿਹਾ, ਹੈ ਹਾਂਜੀ। ਨਾ? ਸੋ ਇਸ ਚੀਜ਼ ਨੂੰ ਲੈ ਕੇ, ਸੋ ਇਹਦੇ ਕਰਕੇ ਹੁਣ ਜਿਹੜੀ ਕਸ਼ਮਕਸ਼ ਆ, ਇਹਦੇ ਕਰਕੇ ਜਿਹੜੀ ਸਾਰੀ ਦੀ ਸਾਰੀ ਜ਼ਿੰਦਗੀ ਕਰਨ ਦਾ ਤਰੀਕਾ ਤੇ ਟ੍ਰੈਡੀਸ਼ਨਲ ਆ ਵੀ ਤੁਸੀਂ ਕਾਲਜ ਜਾਓ, ਕਾਲਜ ਜਾ ਕੇ ਤੁਸੀਂ ਡਿਗਰੀ ਲਓ, ਕੋਈ ਸਕਿੱਲ ਲਓ, ਸਕਿੱਲ ਨੂੰ ਤੁਸੀਂ ਇੰਪਲੀਮੈਂਟ ਕਰੋ, ਤੋਂ ਤੁਸੀਂ ਪੈਸੇ ਅਰਨ ਕਰੋ ਤੇ ਜ਼ਿੰਦਗੀ ਕਮਾਓ। ਉਹ ਜਿਹੜੀ ਸਾਰੀ ਦੀ ਸਾਰੀ ਗੱਲ ਆ, ਉਹ ਚੇਂਜ ਹੋ ਰਹੀ ਆ। ਆਉਣ ਵਾਲੇ ਟਾਈਮ ਦੇ ਵਿੱਚ ਰਾਜਕਰਨ ਕਿਸੇ ਚੀਜ਼ ਨੂੰ ਡਿਵੈਲਪਮੈਂਟ ਕਰਨ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਸਾਧਨ ਜਿਹੜੇ ਆ ਉਹ ਨਹੀਂ ਲੋੜ ਪੈਣੇ। ਜਦੋਂ ਏਆਈ ਡਿਜ਼ਾਈਨ ਸੌਫਟਵੇਅਰ ਨੂੰ ਇਸ ਤਰੀਕੇ ਨਾਲ ਲੈ ਰਹੀ ਆ, ਤੇ ਜਿਹੜੇ ਫਿਜ਼ੀਕਲ ਕੰਮ ਕਰਨ ਵਾਲੇ ਵਿੱਚ ਰੋਬੋਟਿਕਸ ਜਿਹੜੀ ਉਹ ਜਿਸ ਤਰੀਕੇ ਨਾਲ ਛਾਲਾ ਮਾਰ ਰਹੀ ਆ, ਉਹਦਾ ਤੁਸੀਂ ਇਮੀਗ੍ਰੇਸ਼ਨ ਦੇ ਨਾਲ ਉਹਨੂੰ, ਮੈਨੂੰ ਲੱਗਦਾ ਮੇਰੇ ਓਪੀਨੀਅਨ ਦੇ ਅਕੋਰਡਿੰਗਲੀ ਤੁਸੀਂ ਸਿੱਧਾ ਜੋੜ ਸਕਦੇ ਹੋ। ਸੋ ਹੁਣ ਇਹਦੇ 'ਚ ਅਖੀਰਲੀ ਗੱਲ ਰਾਜਕਰਨ ਜਿਹੜੀ ਆਪਾਂ ਬੋਰਡ ਦੇ ਅਕੋਰਡਿੰਗਲੀ ਕਰਨੇ ਪਏ, ਤਾਂ ਕੀ ਮਤਲਬ ਹੈਗਾ ਸਾਰੀ ਗੱਲ ਤੋਂ ਸੋਵਰੈਨਿਟੀ ਦੇ ਨਾਲ ਰਿਲੇਟਡ। ਹੁਣ ਸੋਵਰੈਨਿਟੀ ਦੀ ਗੱਲ ਰਾਜਕਰਨ ਇਹਦੇ ਨਾਲ ਇਕੱਲੀ ਲੈਂਡ ਤੇ ਬਾਰਡਰ ਨਹੀਂ ਰਹੀ, ਵੀ ਕਿਹੜੇ ਦੇ ਕੋਲ ਕਿੰਨਾ ਲੈਂਡ ਆ, ਉਹਦੇ ਬਾਰਡਰ ਕਿੰਨੇ ਦੂਰ ਆ, ਉਸ ਏਰੀਆ ਦੇ ਵਿੱਚ ਉਹਨਾਂ ਦਾ ਲਾਅ ਚੱਲਦਾ, ਰੂਲ ਚੱਲਦਾ, ਉਹ ਉਹਦੀ ਸੋਵਰੈਨਿਟੀ ਹੋ ਗਈ, ਹੈ ਨਾ? ਟ੍ਰੈਡੀਸ਼ਨਲ ਜਿਹੜੀ ਚੀਜ਼ ਆ, ਉਹ ਕਹਿੰਦਾ ਕਿ ਇਹ ਰਿਪੋਰਟ ਦੇ ਅਨੁਸਾਰ ਇਹ ਲਿਖਿਆ ਕਿ ਇਟਸ ਨਾਟ ਓਨਲੀ ਅਬਾਊਟ ਲੈਂਡ ਐਂਡ ਬਾਰਡਰਸ। ਹੁਣ ਜਿਹੜੀ ਗੱਲ ਹੈਗੀ ਉਹ ਹੈਗੀ ਕੰਟਰੋਲ ਓਵਰ ਇੰਟੈਲੀਜੈਂਸ, ਟੂਲ ਤੇ ਡਿਸੀਜਨ ਮੇਕਿੰਗ। ਇੰਟੈਲੀਜੈਂਸ ਤੁਹਾਡੇ ਕੋਲ ਕਿੰਨੀ ਆ, ਤੁਹਾਡੇ ਕੋਲ ਜਿਹੜੇ ਤੁਹਾਡੇ ਸਿਸਟਮਸ ਆ ਕਿੰਨੇ ਇੰਟੈਲੀਜੈਂਟ ਆ, ਤੁਹਾਡੇ ਕੋਲ ਟੂਲਸ ਹੈਗੇ ਕਿ ਨਹੀਂ, ਸੰਦ ਹੈਗੇ ਕਿ ਨਹੀਂ ਆ, ਤੇ ਤੁਹਾਡੀ ਡਿਸੀਜਨ ਮੇਕਿੰਗ ਜਿਹੜੀ ਉਹ ਕਿੰਨੀ ਪਾਵਰਫੁਲ ਆ, ਹੈ ਨਾ? ਡਿਸੀਜਨ ਮੇਕਿੰਗ ਦੇ ਵਿੱਚ ਤੁਸੀਂ ਕਿੰਨੀ ਇੰਟੈਲੀਜੈਂਟ ਡਿਸੀਜਨ ਮੇਕਿੰਗ ਕਰ ਸਕਦੇ ਹੋ, ਰਾਈਟ? ਸੋ ਉੱਥੇ ਸੋਵਰੈਨਿਟੀ ਆ ਕੇ ਰੁਕ ਜਾਂਦੀ ਆ। ਹੁਣ ਗੱਲ ਇਹ ਆ ਕਿ ਜਿਹੜਾ ਵੀ ਇਹਨਾਂ ਤਿੰਨ ਚੀਜ਼ਾਂ ਨੂੰ, ਇੰਟੈਲੀਜੈਂਸ, ਟੂਲਸ ਤੇ ਡਿਸੀਜਨ ਮੇਕਿੰਗ ਨੂੰ ਚਲਾਉਣ ਵਾਲੇ ਲੋਕ, ਉਹਨਾਂ ਨੂੰ ਰੈਗੂਲੇਟ ਕਰਨ ਵਾਲੇ ਲੋਕ, ਤੇ ਜਿਨ੍ਹਾਂ ਦੀ ਅਲਾਈਨਮੈਂਟ ਹੋਊਗੀ ਇਹਨਾਂ ਦੇ ਸਿਸਟਮ ਦੇ ਏਆਈ ਸਿਸਟਮਸ ਦੇ ਨਾਲ, ਕਿਉਂਕਿ ਏਆਈ ਦੇ ਨਾਲ ਤੁਹਾਨੂੰ ਇਹ ਕਾਫੀ ਜਿਹੜੀ ਚੀਜ਼ਾਂ ਮਿਲ ਜਾਂਦੀਆਂ, ਹੈ ਨਾ? ਤੁਸੀਂ ਏਆਈ ਟੂਲ ਇੰਟੈਲੀਜੈਂਸ ਗੈਦਰ ਕਰ ਸਕਦੇ ਹੋ, ਏਆਈ ਦੇ ਨਾਲ ਤੁਸੀਂ ਟੂਲ ਬਣਾ ਸਕਦੇ ਹੋ, ਤੇ ਏਆਈ ਤੁਹਾਨੂੰ ਹੈਲਪ ਵੀ ਕਰ ਦਿੰਦੀ ਡਿਸੀਜਨ ਮੇਕਿੰਗ ਦੇ ਨਾਲ। ਇਹ ਤਿੰਨ ਚੀਜ਼ਾਂ ਨੂੰ ਜਿਹੜੇ ਲੋਕ ਓਨ ਤੇ ਗਵਰਨ ਕਰਨਗੇ, ਉਹਨਾਂ ਦੇ ਕੋਲ ਪੈਸੇ ਪੱਖੋਂ, ਪੋਲੀਟਿਕਸ ਪੱਖੋਂ ਤੇ ਜਿਹੜੇ ਕਲਚਰਲ ਪੱਖੋਂ ਜਿਹੜੀ ਪਾਵਰ ਆ, ਉਹ ਸਾਰੇ ਤੋਂ ਵੱਧ ਹੋਊਗੀ। ਸੋ ਤੁਸੀਂ ਇਹ ਹਿਸਾਬ, ਜਿਹੜੇ ਵੈਸੇ ਤਾਂ ਆਉਣ ਵਾਲੇ ਪਿਛਲੇ ਸਮੇਂ ਦੇ ਵਿੱਚ ਇੱਕ ਦਹਾਕੇ ਵਿੱਚ ਵੇਖਿਆ ਕਿ ਅਮਰੀਕਾ ਦੀ ਜਿਹੜੀ ਪ੍ਰੋਮੀਨੈਂਸ ਆ ਰਾਜਕਰਨ, ਜਿਹਨੂੰ ਆਪਾਂ ਐਨਾਲਾਈਜ਼ ਕਰੀਏ, ਅਮਰੀਕਾ ਨਹੀਂ ਯੂਰਪ ਦੀ ਵੀ ਆਪਾਂ ਦੇਖ ਲਈਏ, ਪਿਛਲੇ ਖੈਰ 200 ਸਾਲ ਤੋਂ ਹੀ ਆਪਾਂ ਇਹ ਚੀਜ਼ ਲਾ ਲਈਏ ਕਿ ਇਹਨਾਂ ਲੋਕ ਇਹ ਜਿਹੜੇ ਇਕੋਨਮੀਜ਼ ਹੈਗੀਆਂ ਸੀ, ਇਹਨਾਂ ਦੇ ਕੋਲ ਟੈਕਨੋਲੋਜੀ ਸੀ। ਇਹ ਟੈਕਨੋਲੋਜੀ ਦੇ ਆਸਰੇ ਹੀ ਪੂਰੀ ਦੁਨੀਆ ਦੇ ਉੱਤੇ ਇਹ ਜਿਹੜੇ ਰਾਜ ਉਹ ਕਰਦੇ ਰਹੇ ਆ। ਸੋ ਹੁਣ ਵੀ ਗੱਲਬਾਤ ਉੱਥੇ ਹੀ ਆ ਕਿ ਜਿਹਨਾਂ ਲੋਕਾਂ ਦੇ ਕੋਲ ਇੰਟੈਲੀਜੈਂਸ ਹੈਗੀ ਆ, ਉਹਨਾਂ ਦੇ ਕੋਲ ਹੀ ਪੈਸਾ ਹੋਊਗਾ, ਉਹਨਾਂ ਦੇ ਕੋਲ ਹੀ ਪੋਲੀਟੀਕਲ ਤੇ ਕਲਚਰਲ ਪਾਵਰ ਹੋਊ। ਕਲਚਰਲ ਪਾਵਰ ਨੂੰ ਮੈਂ ਬਾਰ-ਬਾਰ ਐਮਫਸਾਈਜ਼ ਕਰ ਰਿਹਾ ਵੀ ਕਿਹੜੇ ਬੰਦੇ ਨੇ ਕੀ ਕਰਨਾ ਵਾ, ਪਬਲਿਕ ਓਪੀਨੀਅਨ ਸ਼ੇਪਿੰਗ। ਹੁਣ ਆਮ ਤੌਰ ਦੇ ਉੱਤੇ ਸਿੱਖਾਂ ਦੇ ਲਈ ਇਹ ਚੈਲੰਜ ਹੈ ਨਾ ਇੱਕ ਬਹੁਤ ਵੱਡਾ, ਕਿਉਂਕਿ ਉਹ ਬਹੁਤ ਜ਼ਿਆਦਾ ਤੁਹਾਨੂੰ ਆਨਲਾਈਨ ਲੋਕੀ ਇੱਦਾਂ ਮਿਲ ਜਾਣਗੇ ਵੀ ਅਸੀਂ ਤੁਹਾਨੂੰ ਦੱਸਾਂਗੇ ਸਿੱਖ ਪਰੰਪਰਾ ਕੀ ਆ, ਹੈ ਨਾ? ਸੋ ਉਹ ਏਆਈ ਦੇ ਟਾਈਮ ਦੇ ਵਿੱਚ ਜੇ ਆਪਾਂ ਰਾਜਕਰਨ ਬਨ ਨੂੰ ਨਾ ਬੰਨੇ, ਤੇ ਪੀਪਲ ਵਿਲ ਡਿਫਾਈਨ ਅਸ, ਅਸੀਂ ਆਪਣੇ ਆਪ ਨੂੰ ਡਿਫਾਈਨ ਨਹੀਂ ਕਰ ਸਕਦੇ। ਸੋ ਹੁਣ ਇਹਦੇ ਕਰਕੇ ਸੋ ਪਿੱਛੇ ਰਹਿਣ ਵਾਲੇ ਤੇ ਚਲੋ ਹੁਣ ਪੁਰਾਣੀ ਗੱਲ ਹੋ, ਤੇ ਮੈਨੂੰ ਲੱਗਦਾ ਕਿ ਆਪਾਂ ਉਸ ਤਰੀਕੇ ਦੇ ਨਾਲ ਨਹੀਂ ਅੱਗੇ ਵਧ ਰਹੇ, ਅਜੇ ਵੀ ਨਹੀਂ ਵਧ ਰਹੇ। ਪਰ ਇਹ ਆ ਵੀ ਮੈਂ ਕਿਤੇ ਇੱਕ ਕੋਟ ਸੁਣੀ, ਮੈਨੂੰ ਪਤਾ ਕਿਹਨੇ ਲਿਖੀ ਆ, ਪਰ ਕੋਟ ਦੇ ਵਿੱਚ ਇਹ ਕਿਹਾ ਸੀ ਵੀ ਰੂਲ ਆਫ ਐਨੀਮਲ ਕਿੰਗਡਮ ਇਜ਼ ਈਟ ਤੇ ਰੀਅਲ ਵਰਲਡ ਇਜ਼ ਡਿਫਾਈਨ। ਸੋ ਡਿਫਾਈਨ ਔਰ ਬੀ ਡਿਫਾਈਨਡ ਵਾਲੀ ਜਿਹੜੀ ਗੱਲ ਆ, ਉਹ ਇਸ ਸੰਦਰਭ ਦੇ ਵਿੱਚ ਹੋਰ ਜ਼ਿਆਦਾ ਜਿਹੜੀ ਉਹ ਪੋਪੂਲਰ ਹੋ ਜਾਂਦੀ ਹੈ, ਜ਼ਿਆਦਾ ਧਿਆਨ ਜਿਹੜਾ ਉਹ ਮੰਗਦੀ ਆ। ਸੋ ਇਹਦੇ ਨਾਲ ਇਹ ਆ ਵੀ ਜਿਹੜੇ ਸਾਡੀ ਕਮਿਊਨਿਟੀਜ਼ ਆ, ਬਿਜ਼ਨਸਿਸ ਆ, ਈਵਨ ਜਿਹੜੇ ਦੇਸ਼ ਵੀ ਆ, ਉਹ ਜਿਹੜੇ ਲੋਕ ਐਕਸਟਰਨਲ ਏਆਈ ਪਲੇਟਫਾਰਮਸ ਦੇ ਉੱਤੇ ਆਪਣੀ ਟੇਕ ਰੱਖਣਗੇ, ਵੀ ਜੇ ਤੁਹਾਡੇ ਕੋਲ ਆਪਣੇ ਇੰਟੈਲੀਜੈਂਟ ਸਿਸਟਮ ਨਹੀਂ ਹੈਗੇ, ਏਆਈ ਸਿਸਟਮ, ਜੇ ਤੁਸੀਂ ਲੋਕਾਂ ਦੇ ਯੂਜ਼ ਕਰੋਗੇ ਏਆਈ ਸਿਸਟਮ, ਦੂਜਿਆਂ ਦੇ ਯੂਜ਼ ਕਰੋਗੇ, ਤੇ ਉਹ ਆਪਣੀ ਉਹਨਾਂ ਦੇ ਹਿਸਾਬ ਦੇ ਨਾਲ ਹੀ ਫਿਰ ਚੱਲਾਂਗੇ। ਬਿਲਕੁਲ ਬਿਲਕੁਲ, ਉਹ ਜਿਹੜਾ ਤੁਹਾਨੂੰ ਡਿਫਾਈਨ ਕਰੂਗਾ ਉਹੀ ਤੁਹਾਨੂੰ ਰੂਲ ਕਰੂਗਾ। ਸਮਝ ਸਕਦੇ ਹੋ। ਹਾਂ, ਉਧਾਰੀ ਇੰਟੈਲੀਜੈਂਸ
ਉੱਤੇ ਕੋਈ ਤੁਸੀਂ ਕਿੰਨਾ ਕੁ ਆਪਣਾ ਕੋਈ ਸਿਰ ਚਲਾਓਗੇ, ਰਾਈਟ? ਸੋ ਹੂੰ ਸਮਾਜ ਰਾਜ ਕਰਨ ਬਹੁਤ ਜ਼ਿਆਦਾ ਇਸ ਚੀਜ਼ ਦੀ ਮੰਗ ਕਰਦਾ ਵੀ ਆਪਾਂ ਨੂੰ ਸੀਰੀਅਸ ਹੋ ਕੇ ਐਜ਼ ਅ ਕਮਿਊਨਿਟੀ ਇਸ ਪਾਸੇ ਧਿਆਨ ਦੇਣ ਦੀ ਲੋੜ ਆ। ਨਹੀਂ ਤੇ ਲਕੀਰ ਕੁੱਟਣ ਦਾ ਆਪਾਂ ਨੂੰ ਪਤਾ ਹੀ ਹੈ ਕੀ ਫਾਇਦਾ, ਤਾਂ ਹੁੰਦਾ ਨਹੀਂ ਕੋਈ ਉਹਦਾ। ਇਦਾਂ ਹੀ ਆ ਹਰਵਿੰਦਰ, ਇਹ ਜਿਹੜੀ ਬਨੌਟੀ ਬੁੱਧੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹਨੂੰ ਆਪਾਂ ਕਹਿ ਜੀ ਸਕਦੇ ਹਾਂ, ਵੀ ਉਹਨੇ ਜਿਹੜੀ ਤਕਨੀਕ ਆ ਉਹਦੇ ਵਿੱਚ, ਵਿਗਿਆਨ 'ਚ, ਸਾਇੰਸ 'ਚ ਕਾਫੀ ਜ਼ਿਆਦਾ ਜਿਹੜਾ ਉਹ ਫਰਕ ਜਿਹੜਾ ਉਹ ਪਾਇਆ। ਪਰ ਆਪਣੀ ਜਿਹੜੀ ਵਿਵੇਕ ਬੁੱਧੀ ਆ, ਸਪਿਰਿਚੁਅਲ ਇੰਟੈਲੀਜੈਂਸ ਆ ਨਾ, ਉਹ ਆਪਾਂ ਇਹਦੇ ਹਾਂਜੀ ਵਿੱਚ ਐਡ, ਜਿੰਨੀ ਦੇਰ ਤੱਕ ਆਪਾਂ ਇਹਨੂੰ ਇਹਦੇ ਨਾਲ ਸੁਮੇਲ ਨਹੀਂ ਕਰਦੇ ਨਾ, ਜਿਹੜੀ ਬਣਾਉਟੀ ਬੁੱਧੀ ਦੇ ਨਾਲ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ, ਉਨੀ ਦੇਰ ਤੱਕ ਆਪਣਾ ਜਿਹੜਾ ਉਹ ਸਰਨਾ ਨਹੀਂ ਹੈਗਾ। ਆਪਾਂ ਨੂੰ ਇਹ ਕਰਨਾ ਹੀ ਪੈਣਾ। ਹੁਣ ਜਿਹੜਾ ਐਗਜ਼ਾਮਪਲ ਆਪਾਂ ਲਈ ਹੈ ਨਾ, ਜਿਹੜੀ ਐਂਥਰੋਪਿਕ ਦੀ, ਜਿਹੜੀ ਕਲਾਉਡ ਦੀ, ਤੁਸੀਂ ਉਹ ਜਿਹੜੇ ਵਾਲ ਸਟਰੀਟ ਜਰਨਲ ਦੀ ਆਪਾਂ ਆਰਟੀਕਲ ਦੀ ਗੱਲ ਕਰ ਰਹੇ ਆ, ਜੀ ਇਹ ਉਹੀ ਡਿਫਾਈਨ ਕਰ ਰਿਹਾ ਹੈ, ਉਹੀ ਤੁਹਾਨੂੰ ਦੱਸ ਰਿਹਾ ਆ। 21 ਘੰਟੇ ਦਾ ਤੁਸੀਂ ਉਦਾਹਰਨ ਲਿਆ ਵੀ ਉਹਨੇ ਆਟੋਮੈਟਿਕਲੀ ਸਾਰੇ ਪ੍ਰੋਸੈਸ ਕਰਕੇ ਕੰਟੀਨਿਊਸਲੀ ਜਿਹੜਾ ਉਹ ਕੰਮ ਕੀਤਾ। ਜੇ ਆਪਾਂ ਨਹੀਂ ਉਹ ਕਰਾਂਗੇ, ਕਿਸੇ ਨੇ ਜਦੋਂ ਤੁਹਾਡੇ ਲਈ ਕਰਤਾ, ਤੁਹਾਨੂੰ ਉਹਨੇ ਡਿਫਾਈਨ ਕਰਤਾ, ਤੁਹਾਡੀ ਡੈਫੀਨੇਸ਼ਨ ਉਹਨਾਂ ਨੇ ਬਣਾਤੀ। ਜਦੋਂ ਤੁਹਾਡੀ ਇੱਕ ਵਾਰੀ ਡੈਫੀਨੇਸ਼ਨ ਬਣ ਗਈ ਤਾਂ ਉਹ ਹਰ ਵਾਰੀ ਕੋਟ ਹੁੰਦੀ ਰਹਿਣੀ, ਉਹ ਅੱਗੇ ਉਹੀ ਵਰਤੀ ਜਿਹੜੀ ਉਹ ਜਾਂਦੀ ਰਹਿਣੀ ਆ। ਤੇ ਤੁਸੀਂ ਉਹ ਜਿਹੜਾ ਇੱਕ ਸ਼ਬਦ ਵਰਤਿਆ ਜਾਂਦਾ ਸਟੀਰੀਓਟਾਈਪ, ਉਹ ਫਿਰ ਤੁਸੀਂ ਇਹ ਬਨੌਟੀ ਬੁੱਧੀ ਦੇ ਵਿੱਚ ਵੀ ਇੱਕ ਸਟੀਰੀਓਟਾਈਪ ਬਣ ਕੇ ਰਹਿ ਜਾਣਾ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਵੀ। ਤੇ ਉਹ ਹੋ ਰਿਹਾ ਆ। ਤੇ ਅਫਸੋਸ ਦੀ ਗੱਲ ਆ ਵੀ ਆਪਾਂ ਇਹਦੇ ਤੇ ਸੁਹਿਰਦ ਨਹੀਂ ਆ, ਜਾਂ ਜਿਹੜੇ ਹੈਗੇ ਆ ਉਹਨਾਂ ਦੇ ਹੱਥ ਫਸ ਨਹੀਂ ਆ, ਉਹ ਕੁਛ ਕਰ ਨਹੀਂ ਪਾ ਰਹੇ। ਇੱਕ ਸਾਂਝੇ ਤੌਰ ਦੇ ਉੱਤੇ ਕੰਮ ਕਰਨ ਵਾਲਾ ਆ, ਤੇ ਇਹਦੇ ਲਈ ਆਪਸੀ ਰਾਏ ਬਣਾਉਣੀ ਬੜੀ ਔਖੀ ਹੋਈ ਪਈ ਆ। ਇਹ ਮੈਨੂੰ ਸਮਝ ਨਹੀਂ ਆ ਰਿਹਾ ਵੀ ਕਾਰਨ ਕੀ ਹੈ ਇਹਦੇ ਵਿੱਚ। ਜੇ ਹਰਵਿੰਦਰ ਆਪਾਂ ਥੋੜੇ ਜਿਹੇ ਇਸ ਦੇ ਕਾਰਨ ਜਾਣਨ ਦੀ ਕੋਸ਼ਿਸ਼ ਕਰੀਏ ਵੀ ਕਿਉਂ ਆਪਾਂ ਇੰਨੇ ਜ਼ਿਆਦਾ ਵੰਡੇ ਜਾਂ ਖਿੰਡੇ ਹੋਏ। ਵੰਡੇ ਖਿੰਡੇ ਧਾਰਮਿਕ ਤੌਰ ਤੇ ਚਲੋ ਨਹੀਂ, ਆਪਾਂ ਲਈ ਪੋਜ਼ਿਟਿਵ ਚੀਜ਼ ਵੀ ਇਸ ਪੱਖੋਂ ਲੈਣੀ ਚਾਹੀਦੀ ਆ ਕਿ ਧਾਰਮਿਕ ਤੌਰ ਦੇ ਉੱਤੇ ਜਿੱਦਾਂ ਕਮਿਊਨਿਟੀਜ਼ ਵੰਡੀਆਂ ਹੁੰਦੀਆਂ, ਅਸੀਂ ਉਸ ਹਿਸਾਬ ਨਾਲ ਵੰਡੇ ਤਾਂ ਨਹੀਂ ਆ। ਪਰ ਮੈਨੂੰ ਇਹਦੇ 'ਚ ਅਗੇਨ ਆਪਾਂ ਆਪਣੇ ਓਪੀਨੀਅਨ ਹੀ ਹੁੰਦੇ। ਮੇਰਾ ਓਪੀਨੀਅਨ ਇਹ ਹੈ ਕਿ ਜਿਹੜੇ ਆਪਣੇ ਲੋਕ ਆ, ਆਪਣੀ ਕਮਿਊਨਿਟੀ ਦੇ ਲੋਕ ਆ, ਉਹਨਾਂ ਨੇ ਸਮਟਾਈਮਸ ਇੱਕ ਵਰਡ ਆਪਾਂ ਯੂਜ਼ ਕਰਦੇ ਹਾਂ, ਯੂ ਡੋਂਟ ਨੋ ਵਟ ਯੂ ਡੋਂਟ ਨੋ। ਤੁਹਾਨੂੰ ਪਤਾ ਨਹੀਂ ਹੁੰਦਾ ਕਿ ਤੁਹਾਨੂੰ ਨਹੀਂ ਪਤਾ। ਸੋ ਉਹਦੇ ਵਿੱਚ ਇਹ ਹੈ ਕਿ ਲੋਕਾਂ ਨੂੰ ਇੰਪੋਰਟੈਂਸ ਨਹੀਂ ਲੱਗਦੀ, ਇਹ ਅਵੇਅਰਨੈਸ ਨਹੀਂ ਹੈਗੀ ਜੋ ਮੈਨੂੰ ਲੱਗਦਾ। ਜੇ ਅਵੇਅਰਨੈਸ ਹੋਏ, ਜੇ ਫਿਰ ਆਪਾਂ ਫਿਰ ਬਾਅਦ 'ਚ ਰੋਂਦੇ ਰਹਿੰਦੇ ਆ ਜਦੋਂ ਸਿਰੋਂ ਪਾਣੀ ਲੰਘ ਜਾਂਦਾ ਹੈ। ਹਾਂਜੀ। ਸੋ ਦਾ ਟਾਈਮ ਟੂ ਟੇਕ ਐਕਸ਼ਨ ਇਜ਼ ਰਾਈਟ ਨਾਓ, ਹੈ ਨਾ। ਹੁਣ ਦਾ ਟਾਈਮ ਹੈਗਾ ਜਦੋਂ ਇਹ ਚੀਜ਼ਾਂ ਸਟਿਲ ਅਜੇ ਡਿਵੈਲਪ ਹੋ ਰਹੀਆਂ, ਤੇ ਆਪਾਂ ਜੇ ਸਾਡਾ ਸਟੇਕ ਹੋਏ ਇਹਨਾਂ ਚੀਜ਼ਾਂ ਦੇ ਵਿੱਚ, ਤੇ ਆਪਾਂ ਕੁਛ ਲਾਹਾ ਲੈ ਲਾਂਗੇ। ਲਾਹਾ ਕੀ, ਆਪਾਂ ਥਰਾਈਵ ਕਰਾਂਗੇ ਬਹੁਤ। ਇਹਦੀ ਆਪਾਂ ਰਿਪੋਰਟ ਨੂੰ ਆਧਾਰ ਬਣਾ ਕੇ ਗੱਲ ਕਰੀਏ ਕਿ ਜੇ ਪਹਿਲੇ ਦੇ ਟਾਈਮ ਦੇ ਵਿੱਚ ਵੀ ਆਪਾਂ ਹੁਣੇ ਗੱਲ ਕੀਤੀ ਨਾ, ਪਿਛਲੇ 200-300 ਸਾਲਾਂ ਦੇ ਉੱਤੋਂ ਵੈਸਟ ਨੇ ਪੂਰੀ ਦੁਨੀਆ ਉੱਤੇ ਰਾਜ ਕੀਤਾ ਕਿਉਂਕਿ ਉਹਨਾਂ ਕੋਲ ਟੈਕਨੋਲੋਜੀ ਸੀ। ਇਹ ਮੂਵਮੈਂਟ ਵੀ ਜਿਹੜੀ AI ਮੂਵਮੈਂਟ ਆ, ਇਹਨੂੰ ਆਪਾਂ ਪਿਛਲੀਆਂ ਮੂਵਮੈਂਟਸ ਹੋ ਗਈਆਂ, ਜਿੱਦਾਂ ਪ੍ਰਿੰਟਿੰਗ ਪ੍ਰੈਸ ਦਾ ਆਉਣਾ, ਰੇਨੇਸੈਂਸ ਵਿੱਚ ਰੇਨੇਸੈਂਸ ਆਰਟ ਵਾਲੀ, ਤੇ ਇੰਡਸਟਰੀਅਲ ਰੈਵੋਲੂਸ਼ਨ ਆਉਣਾ, ਜਾਂ ਇੰਟਰਨੈਟ ਦਾ ਆਉਣਾ, ਉਸ ਤਰੀਕੇ ਨਾਲ ਵੀ ਇਹਨੂੰ ਦੇਖਿਆ ਜਾ ਸਕਦਾ। ਪਰ ਉਹਨਾਂ ਦੋਹਾਂ ਦਾ ਤੇ ਇਹਦਾ ਫਰਕ ਕੀ ਆ ਕਿ ਉਹਨਾਂ ਉੱਦਾਂ ਦੇ ਰੈਵੋਲੂਸ਼ਨ ਆਉਂਦਿਆਂ ਨੂੰ ਦਹਾਕਿਆਂ ਲੱਗ ਗਏ, ਹਨਾ। ਸਦੀ ਵੀ ਇੱਕ ਲੱਗ ਗਈ ਜਦੋਂ ਇੰਡਸਟਰੀਅਲਾਈਜੇਸ਼ਨ ਗੱਲ ਕਰਦੇ ਹਾਂ। ਪਰ ਇਹ ਜਿਹੜੀ AI ਦੀ ਜਿਹੜੀ ਰੈਵੋਲੂਸ਼ਨ ਆ ਰਹੀ ਆ, ਇਹ ਉਹਨਾਂ ਦੋਹਾਂ ਨਾਲੋਂ ਬਹੁਤ ਤੇਜ਼ੀ ਦੇ ਨਾਲ ਆ, ਤੇ ਬਹੁਤ ਜ਼ਿਆਦਾ ਕੰਸਨਟਰੇਟਡ ਆ, ਹਨਾ। ਉਹ ਤਾਂ ਕਾਫੀ ਜ਼ਿਆਦਾ ਡੈਮੋਕ੍ਰੇਟਾਈਜ਼ ਸੀ। ਵੀ ਆਪਣੇ ਜਿਹੜੇ ਪੁਰਾਣੇ ਅਮਰੀਕਾ ਦੀ ਆਪਾਂ ਗੱਲ ਕਰਦੇ, ਵੀ ਪ੍ਰਿੰਟਿੰਗ ਪ੍ਰੈਸ ਤਾਂ ਗਦਰੀ ਬਾਬਿਆਂ ਨੇ ਵੀ ਲਾ ਲਈ ਸੀ। ਤੇ ਮੈਨੂੰ ਤੇ ਇਹ ਲੱਗਦਾ ਕਿ ਉਹ ਕਿੰਨੇ ਟਾਈਮ ਤੋਂ ਅੱਗੇ ਸੀ। ਪਰ ਸਾਡਾ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਧ ਸਾਧਨ ਹੋਣੇ ਸਿੱਖਾਂ ਕੋਲ, ਜਿੰਨੇ ਇਸ ਟਾਈਮ ਦੇ ਉੱਤੇ ਸਾਧਨ ਹੈਗੇ ਆ। ਇਤਿਹਾਸ ਦਾ ਮੈਂ ਇਤਿਹਾਸ ਜਿੰਨਾ ਪੜ੍ਹਿਆ, ਇਤਿਹਾਸ ਵਿੱਚ ਕਦੇ ਵੀ ਇੰਨੇ ਸਾਧਨ ਨਹੀਂ ਸੀ ਹੈਗੇ। ਪਰ ਫੋਕਸ ਇਸ ਪੱਖ ਨੂੰ ਨਾ ਹੋਣਾ, ਇਹੀ ਚੀਜ਼ ਆ ਰਾਜਗੜ੍ਹ, ਜਿਹੜਾ ਤੁਸੀਂ ਗੱਲ ਕਰਦੇ ਵੀ ਕਿਹੜੀ ਚੀਜ਼ ਆਪਾਂ ਨੂੰ ਰੋਕਦੀ ਆ, ਉਹ ਰੋਕਦੀ ਆ ਫੋਕਸ। ਆਪਣੇ ਬੰਦੇ ਜਿਹੜੇ ਆ, ਉਹ ਇਸ ਚੀਜ਼ ਦੇ ਵੱਲ ਧਿਆਨ ਨਹੀਂ ਕਰ ਰਹੇ, ਜਾਂ ਉਹਨਾਂ ਨੂੰ ਸ਼ਾਇਦ ਇਸ ਚੀਜ਼ ਦਾ ਉਹਨਾਂ ਗਿਆਨ ਨਹੀਂ ਆ ਵੀ ਇਹ ਆਉਣ ਵਾਲੇ ਸਾਡੇ ਫਿਊਚਰ ਨੂੰ ਜਾਂ ਬਹੁਤ ਜ਼ਿਆਦਾ ਸਵਾਰ ਸਕਦੀ ਆ, ਤੇ ਜਾਂ ਬਿਲਕੁਲ ਹੀ ਤਬਾਹ ਕਰ ਸਕਦੀ ਆ, ਜੇ ਆਪਾਂ ਇਹਦਾ ਹਿੱਸਾ ਨਾ ਬਣੇ। ਤੇ ਮੈਂ ਅੱਗੇ ਜਿਹੜੀ ਗੱਲ ਆਪਣਾ ਅਖੀਰ ਰਿਪੋਰਟ ਦੀ ਕਰਾਂ ਕਿ ਇਹ ਜਿਹੜਾ ਰੈਵੋਲੂਸ਼ਨ ਹੈ, ਪ੍ਰਿੰਟਿੰਗ ਪ੍ਰੈਸ, ਇੰਡਸਟਰੀਅਲਾਈਜੇਸ਼ਨ, ਦਾ ਇੰਟਰਨੈਟ ਰੈਵੋਲੂਸ਼ਨ ਵਰਗਾ ਹੀ ਆ, ਪਰ ਇਹ ਬਹੁਤ ਜ਼ਿਆਦਾ ਤੇਜ਼ੀ ਨਾਲ ਹੋ ਰਿਹਾ, ਤੇ ਬਹੁਤ ਜ਼ਿਆਦਾ ਕੰਸਨਟਰੇਟਡ, ਬਹੁਤ ਥੋੜੇ ਲੋਕਾਂ ਦੇ ਹੱਥ ਵਿੱਚ ਆ, ਹੈ ਨਾ। AI ਕੰਟਰੀ ਆਪਾਂ ਨਾ ਵੈਲਥ ਇਨਇਕੁਐਲਿਟੀ ਦੀ ਗੱਲ ਕਰਦੇ ਆ।
ਹਾਂਜੀ, ਏਆਈ ਦੀ ਰੇਸ ਨੇ ਇਹ ਜਿਹੜਾ ਫਰਕ ਆ ਨਾ ਡਿਵੈਲਪਿੰਗ ਡਿਵੈਲਪਡ ਨੇਸ਼ਨਸ ਤੇ ਉਹ ਸਾਰੀਆਂ ਚੀਜ਼ਾਂ 'ਚ ਉਹ ਪਾੜਾ ਬਹੁਤ ਜ਼ਿਆਦਾ ਵਧਾ ਦੇਣਾ ਆ। ਜਿਹਦੇ ਹਾਂਜੀ, ਕੋਲ ਰਿਸੋਰਸਿਸ ਆ, ਜਿਹਦੇ ਕੋਲ ਚਿਪਸ ਆ, ਜਿਹਦੇ ਕੋਲ એનર્ਜੀ ਆ ਡਿਮਾਂਡ ਪੂਰੀ ਕਰਨ ਦੇ ਲਈ, ਉਹਨਾਂ ਸਾਰੀਆਂ ਦੇ ਲਈ ਉਹਨਾਂ ਮੁਲਕਾਂ ਨੇ ਬਹੁਤ ਜ਼ਿਆਦਾ ਤਰੱਕੀ ਕਰਨੀ ਆ, ਬਾਕੀ ਪਿਛੜੇ ਰਹਿ ਜਾਣੇ। ਬਿਲਕੁਲ ਸੇਮ ਥਿੰਗ ਵਿਦ ਕਮਿਊਨਿਟੀਜ਼ ਜਿਹੜੀ ਏਆਈ ਦੀ ਵਰਤੋਂ ਕਰੂਗਾ ਉੱਤੇ ਆਪਣੇ ਡਿਫਾਈਨ ਕਰੂਗਾ, ਪ੍ਰੋਸੈਸਿਸ ਬਣਾਊਗਾ, ਪ੍ਰੋਸੀਜਰਸ ਨੂੰ ਲਿਆਊਗਾ, ਤਾਂ ਭਾਈ ਉਹ ਅੱਗੇ ਲੰਘ ਜਾਣਗੇ। ਨਹੀਂ ਤਾਂ ਫਿਰ ਉਹ ਆਪਣੀ ਵਿਵੇਕ ਬੁੱਧੀ ਬਣਾ ਲੈਣਗੇ, ਨਹੀਂ ਤਾਂ ਫਿਰ ਬਨੌਟੀ ਬੁੱਧੀ ਜਿੱਦਾਂ ਤੁਹਾਨੂੰ ਕਰੀ ਜਾਊਗੀ ਉਸ ਹਿਸਾਬ ਦੇ ਨਾਲ ਤੁਰੇ ਰਹੋ। ਫਿਰ ਇਹ ਚੀਜ਼ ਹੋਣੀ ਆ। ਸੋ ਸਮੇਂ ਨਾਲ ਪੀੜੀ ਥੱਲੇ ਸੋਟਾ ਮਾਰ ਲਈਏ, ਸੋਟੇ ਥੱਲੇ ਸੋਟਾ ਮਾਰ ਲਈਏ ਪੀੜੀ ਥੱਲੇ ਨਾ, ਚੰਗੇ ਠੀਕ ਹੈ। ਰਵਾਂਗੇ। ਯਾ ਵੀ ਅਦਰਵਾਈਜ਼ ਹਾਂਜੀ, ਫਿਰ ਸੋ ਔਖਾ ਹੋ ਜਾਣਾ। ਆਪਾਂ ਹਾਂ, ਸਕਸੈਸ ਦੀ ਡੈਫੀਨੇਸ਼ਨ ਵੀ ਹੈ ਨਾ ਆਪਾਂ ਮੈਨੂੰ ਇਹ ਆ ਵੀ ਆਪਾਂ ਕਦੇ ਇਕੱਠੇ ਹੋ ਕੇ ਕੋਈ ਨਾ ਏਦਾਂ ਦਾ ਫੋਰਮ ਰੱਖਾਂਗੇ ਜਿਹਦੇ ਉੱਤੇ ਯਾ ਆਪਾਂ ਗੱਲ ਕਰਾਂਗੇ ਜੀ। ਕਿ ਸਕਸੈਸ ਦੀ ਡੈਫੀਨੇਸ਼ਨ ਕੀ ਆ ਤੇ ਆਪਾਂ ਐਜ਼ ਅ ਕਮਿਊਨਿਟੀ ਡਿਫਾਈਨ ਕੀ ਕਰਦੇ ਹਾਂ। ਸੋ ਉਹਦੇ ਵਿੱਚ ਮੈਨੂੰ ਇਹਦੇ ਲੱਗਦਾ ਵਿੱਚ ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹੁੰਦਾ ਜੀ, ਆ ਜੀ, ਹਰਵਿੰਦਰ, ਜੀ, ਵੀ ਆਪਾਂ ਨਾ ਇੱਕ ਚੀਜ਼ ਹੁੰਦੀ ਹੈ, ਮੋਟੀਵੇਟ ਹੋ ਜਾਂਦੇ ਆ ਸਾਰੇ ਜਾਣੇ। ਆਪਣੇ ਸਿੱਖਾਂ ਦੀ ਇਹ ਬੜੀ ਬੜੀ ਚੜ੍ਹਦੀ ਕਲਾ ਦਾ ਜਿਹੜਾ ਪ੍ਰਤੀਕ ਆ, ਇਹ ਕੋਈ ਇਹ 'ਚ ਮਾੜੀ ਬਹੁਤ ਵਧੀਆ ਚੀਜ਼ ਆ ਵੀ ਆਪਾਂ ਮੋਟੀਵੇਟ ਹੋ ਜਾਂਦੇ ਆ। ਇੱਕ ਚੀਜ਼ ਜਿੱਥੇ ਘਾਟ ਖਾ ਜਾਂਦੇ ਰੂਟੀਨ ਤੇ ਡਿਸਪਲਿਨ 'ਚ, ਉੱਥੇ ਆਪਾਂ ਪਿੱਛੇ ਹਾਂਜੀ, ਰਹਿ ਜਾਂਦੇ ਆ। ਉਹ ਕੰਟੀਨਿਊਸਲੀ ਆਪਾਂ ਉਹਨੂੰ ਪਰਸਿਊ ਨਹੀਂ ਕਰਦੇ, ਉੱਤੇ ਬਾਰ-ਬਾਰ ਉੱਤੇ ਕੰਮ ਨਹੀਂ ਕਰਦੇ, ਚਿਪ ਅਵੇ ਨਹੀਂ ਕਰਦੇ, ਤੇ ਉਹ ਫਿਰ ਉਹ ਕੰਮ ਉੱਥੇ ਹੀ ਰਹਿ ਜਾਂਦਾ। ਇਹ ਮੋਟੀਵੇਸ਼ਨ ਹੋਣਾ ਵਧੀਆ ਆ, ਪਰ ਡਿਸਿਪਲਿਨ ਤੇ ਰੂਟੀਨ ਨੂੰ ਜਿਹੜਾ ਉਹ ਲੈ ਕੇ ਆਉਣਾ, ਉਹ ਉਸ ਤੋਂ ਵੀ ਨਾਲ ਜਿਹੜਾ ਉਹ ਜ਼ਿਆਦਾ ਜ਼ਰੂਰੀ ਆ। ਸੋ ਡਿਸਿਪਲਿਨ, ਹਾਰਡ ਵਰਕ ਆਲਵੇਜ਼ ਬੀਟ ਟੈਲੈਂਟ। ਇਹ ਨੋਟ ਕਰਨ ਵਾਲੀ ਜਿਹੜੀ ਗੱਲ ਆ, ਇਹ ਹਮੇਸ਼ਾ ਹੀ ਇਦਾਂ ਹੋਇਆ ਆ ਜੀ। ਜਦੋਂ ਆਪਾਂ ਕਮਿਊਨਿਟੀ ਦੀ ਰਾਜਕਾਰਨ ਗੱਲ ਕਰਦੇ ਹਾਂ ਤੇ ਈਵਨ ਆਪਾਂ ਆਪਣੀ ਲਾਈਫ ਦੇ ਵਿੱਚ ਵੀ ਕਰਦੇ ਸਾਰੇ ਲੋਕੀ ਹਨਾ ਆਪਣੇ ਚੰਗੀ ਰੋਟੀ ਖਾਂਦੇ ਆ, ਬਿਜ਼ਨਸ ਕਰਦੇ ਆ ਜਾਂ ਸਹੀ। ਆਪਾਂ ਜੌਬਾਂ ਕਰਦੇ ਆ, ਉਹਦੇ ਵਿੱਚ ਇਹ ਚੀਜ਼ ਤੇ ਆਪਾਂ ਦੇਖੀ ਹੈ ਨਾ ਕਿ ਭਾਵੇਂ ਬਿਜ਼ਨਸ ਵਿੱਚ ਵੀ ਤੁਸੀਂ ਤਾਂ ਸਕਸੈਸਫੁਲ ਹੋਵੋਗੇ ਜੇ ਕੰਸਿਸਟੈਂਟ ਐਫਰਟ ਹਰ ਰੋਜ਼ ਤੁਸੀਂ ਲਾਓਗੇ ਤੇ ਉਹਨੂੰ ਇੰਪਰੂਵਮੈਂਟ ਦੇ ਵੱਲ ਨੂੰ ਤੁਰੋਗੇ। ਜਦੋਂ ਆਪਾਂ ਕਮਿਊਨਿਟੀਜ਼ ਦੀ ਵੀ ਰਾਜਕਾਰਨ ਗੱਲ ਕਰਦੇ ਹਾਂ, ਇਹ ਮਸਲਾ ਸਪ੍ਰਿੰਟ ਵਾਲਾ ਨਹੀਂ ਆ, ਇਹ ਮਸਲਾ ਮੈਰਾਥਨ ਵਾਲਾ। ਮੈਰਾਥਨ ਹੈ ਦਾ ਨਾ? ਆ। ਸੋ ਇਹ ਆ ਵੀ ਲਗਾਤਾਰ ਡੈਡੀਕੇਸ਼ਨ ਦੇ ਨਾਲ ਏਆਈ ਦੇ ਉੱਤੇ ਤੇ ਆਪਾਂ ਨੂੰ ਦੋਨੋਂ ਪਾਸੇ ਲੱਡੂ ਆ ਇੱਕ ਹਿਸਾਬ ਨਾਲ ਦੇਖਿਆ ਜਾਏ। ਮੈਨੂੰ ਹੂੰ, ਜਿਹੜੀ ਹੂੰ, ਇਹਦੇ ਹੂੰ, ਵਿੱਚ ਹੂੰ। ਵਧੀਆ ਗੱਲ ਇਹ ਆ ਕਿ ਆਮ ਤੌਰ ਤੇ ਜਦੋਂ ਆਪਾਂ ਕਮਿਊਨਿਟੀ ਦਾ ਕੋਈ ਟਾਸਕ ਕਰਦੇ ਆ, ਜਦੋਂ ਆਪਾਂ ਇਹ ਦੇਖਿਆ ਨਿਸਵਾਰਥ ਹੋ ਕੇ ਇਤਿਹਾਸਕ ਤੌਰ ਦੇ ਉੱਤੇ ਵੀ ਇਹ ਦੇਖਿਆ ਜਿਹੜੇ ਸਾਡੇ ਵੱਡੇ ਵਡੇਰਿਆਂ ਨੇ ਸ਼ਹੀਦੀਆਂ ਕੀਤੀਆਂ, ਉਹਨਾਂ ਆਪਣਾ ਆਪ ਕੁਰਬਾਨ ਕਰਦੇ ਸੀ। ਉਹ ਇੱਕ ਬੜੀ ਵੱਡੀ ਗੱਲ ਸੀ। ਇਹਦੇ ਵਿੱਚ ਤੇ ਇਹ ਆ ਵੀ ਜੇ ਤੁਸੀਂ ਏਆਈ ਦੇ ਫੀਲਡ ਵਿੱਚ ਆਉਂਦੇ ਹੋ, ਤੁਹਾਡੇ ਕੋਲ ਇਕਨੋਮਿਕ ਪਾਵਰ ਵੀ ਆਉਂਦੀ ਹੈ ਤੇ ਤੁਸੀਂ ਕਮਿਊਨਿਟੀ ਦਾ ਵੀ ਕੋਈ ਫਾਇਦਾ ਕਰੋਗੇ ਤੇ ਉਦਾਂ ਦਾ ਕੋਈ ਜੀਣ ਮਰਨ ਵਾਲੀ ਗੱਲ ਤਾਂ ਹੈ ਵੀ ਨਹੀਂ ਇਹਦੇ 'ਚ, ਹੈ ਨਾ? ਸੋ ਫਿਰ ਵੀ ਗੱਲ ਮੈਨੂੰ ਇਹ ਲੱਗਦਾ ਰਾਜਕਰ ਅਟੈਂਸ਼ਨ ਦੀ ਗੱਲ ਆ। ਸੋ ਜਿੰਨਾ ਕੁ ਸਾਡੇ ਕੋਲ ਵੀ ਸਮਰੱਥਾ ਇੱਥੇ ਹੈਗੀ ਆ, ਆਪਾਂ ਰੇਡੀਓ ਦੇ ਉੱਤੇ ਟਾਕ ਸ਼ੋ ਕਰਕੇ ਅਵੇਅਰਨੈਸ ਫੈਲਾਉਣ ਦੀ ਗੱਲ ਕਰਦੇ ਆ ਜਾਂ ਜਿਹੜੇ ਇਨੀਸ਼ੀਏਟਿਵ ਅਸੀਂ ਸ਼ੁਰੂ ਕੀਤੇ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਰਲ ਮਿਲ ਕੇ, ਹੈ ਨਾ? ਏਆਈ ਦੀ ਕਲਾਸਿਸ ਬੱਚਿਆਂ ਦੇ ਵਾਸਤੇ ਹੂੰ, ਜਿੰਨੀ ਕੁ ਹੂੰ, ਸਾਡੇ ਕੋਲ ਸਮਰੱਥਾ ਹੈਗੀ ਆ ਆਪਾਂ ਉਹਦੇ ਅਕੋਰਡਿੰਗਲੀ ਚੱਲੀ ਜਾਂਦੇ ਆ। ਪਰ ਇੱਕ ਇਹ ਜਿਹੜੇ ਕੰਮ ਹੈ ਜਗ੍ਹਾ ਤੇ ਹੋਣ ਦੀ ਲੋੜ ਆ। ਤਾਂ ਹੀ ਆਪਾਂ ਆਪਣੇ ਆਪ ਨੂੰ ਸਵਰੈਨਿਟੀ ਦੀ ਜਦੋਂ ਆਪਾਂ ਗੱਲ ਕਰਦੇ ਆਪਾਂ ਆਪਣੇ ਆਪ ਨੂੰ ਡਿਫਾਈਨ ਕਰਾਂਗੇ। ਵੀ ਵਾਂਟ ਲੈਟ ਅਦਰਸ ਡਿਫਾਈਨ ਅਸ, ਜਿਹੜਾ ਕਿ ਸਾਡੀ ਸਰਵਾਈਵਲ ਦੇ ਲਈ ਬਹੁਤ ਜ਼ਰੂਰੀ ਆ।